सरदार जी आ गए अपने गाँव बखड़े वाली में इस्तकबाल हो रहा है जनाब। इंस्पेक्टर साहब इन्होंने गा रहे हैं जनाब। ए मेरे बुजुर्ग ने बेहतरीन इस्तकबाल हो रहा सरदार जी का भखड़े वाली अपने पिंड च। बुजुर्ग लभे जे सरदार बहुत अच्छा लग रहा भखड़े वाली जनाब। पाकिस्तान बड़े सरदार जी खुश ने जनाब। है जी अपना हाई स्कूल सेकेंडरी हाई स्कूल है गवर्नमेंट हाई स्कूल भखड़े वाली दा भखड़े वाली दा गवर्नमेंट हाई स्कूल है जी 1966 ਦਾ 1966 ਪਹਿਲਾਂ ਪ੍ਰਾਇਮਰੀ ਹੁੰਦਾ ਸੀ ਭਖੜੇ ਵਾਲੇ ਬੈਠੇ ਆ। ਮੈਂ ਇੰਡੀਆ ਤੋਂ ਆ ਜਲੰਧਰ ਤੋਂ ਇੰਡੀਆ ਪੰਜਾਬ ਜਲੰਧਰ ਤੋਂ ਸਰਬਜੀਤ ਸਿੰਘ ਮੇਰਾ ਨਾਮ ਹੈ ਤੇ ਅੱਜ ਅਸੀਂ ਇੱਥੇ ਬੈਠੇ ਆ। ਪੱਕੇ ਸਾਡੇ ਪੁਰਾਣੇ ਪੁਰਖਿਆਂ ਦਾ ਪਿੰਡ ਸੀ ਜਿੱਥੇ ਮੇਰੇ ਵਾਲਦ ਸਾਹਿਬ ਮੇਰੇ ਫਾਦਰ ਸਾਹਿਬ ਇੱਥੇ ਪੈਦਾਇਸ਼ ਉਹਨਾਂ ਦੀ। ਅਜੀਰ ਭੱਟ ਤੇ ਆ ਇੰਸਪੈਕਟਰ ਸਾਹਿਬ ਭੱਟ ਸਾਹਿਬ ਮੁਸਤਾਕ ਭੱਟ ਸਾਹਿਬ ਦੇ ਅੱਜ ਇਹਨਾਂ ਦੇ ਅਸੀਂ ਡੇਰੇ ਤੇ ਬੈਠੇ ਆ। ਮਤਲਬ ਲਿਆਸ ਭੱਟ ਦੇ ਨਗਰ ਚ ਅਸੀਂ ਬੈਠੇ ਆ ਤੇ ਬੜਾ ਵਧੀਆ ਲੱਗਾ। ਸਾਰੇ ਆਪਣੇ ਜੀ ਨੇ ਤੇ ਸਾਡੇ ਪੁਰਾਣਿਆਂ ਦਾ ਪੁਰਖਿਆਂ ਦਾ ਪਿੰਡ। ਜਦੋਂ 47 ਪਾਰਟੀਸ਼ਨ ਹੋਈ ਸੀ ਉਦੋਂ ਅਸੀਂ ਉਧਰ ਚਲੇ ਗਏ ਉਧਰਲੇ ਪੰਜਾਬ। ਜਦੋਂ ਕਹਿੰਦੇ ਉਜੜ ਕੇ ਉਦੋਂ ਲਫ਼ਜ਼ ਕਹਿੰਦੇ ਉਜੜ ਕੇ ਆ ਗਏ ਆ। ਤੇ ਅੱਜ ਮੈਂ ਕੁਝ ਬਿਆਨ ਨਹੀਂ ਕਰ ਸਕਦਾ। ਮੈਨੂੰ ਇੰਨੀ ਖੁਸ਼ੀ ਹੈ ਕਿ ਸਾਡੇ ਬਜ਼ੁਰਗ ਜਿੱਥੇ ਵੀ ਹੋਣਗੇ ਉਹਨਾਂ ਦੀ ਜੰਨਤ ਚ ਹੋਣ ਜਿੱਥੇ ਵੀ ਹੋਣ। ਤੇ ਚਲੋ ਬੜਾ ਵਧੀਆ ਲੱਗਾ। ਸਾਰੇ ਆਪਣੇ ਜੀ ਨੇ ਜੀ। ਬੜੀ ਸੋਹਣੇ ਫੁੱਲਾਂ ਦੀ ਵਰਖਾ ਕੀਤੀ ਏ ਐਨ ਮਤਲਬ ਵੀ ਜਿੱਦਾਂ ਕੋਈ ਮੰਤਰੀ ਆਇਆ ਹੁੰਦਾ ਤੇ ਸਾਨੂੰ ਬੜਾ ਅੱਛਾ ਬਹੁਤ ਅੱਛਾ ਲੱਗਿਆ ਜੀ। ਤੇ ਅਸੀਂ ਬਹੁਤ ਬਹੁਤ ਇਹਨਾਂ ਦੇ ਮੁਸਤਾਕ ਸਾਹਿਬ ਹੋਣਾ ਦੇ ਵੀ ਬੜੇ ਵਧੀਆ ਬੀਬੇ ਸਾਡੇ ਆਪਣੀ ਸਾਰੀ ਜ਼ਬਾਨ ਹੈ। ਟਰੈਕਟਰ ਤੇ ਵੀ ਘੁਮਾਇਆ ਇਹਨਾਂ ਖੇਤਾਂ 'ਚ ਵੀ ਖੇਤ ਦੇਖੇ ਨੇ ਪੁਰਾਣੇ ਇੱਕ ਘਰ ਲੱਗੇ ਉਹ ਵੀ ਦੇਖਿਆ ਸਕੂਲ ਵੀ ਦੇਖਿਆ। ਪਹਿਲਾਂ ਪ੍ਰਾਇਮਰੀ ਸੀਗਾ 1936 'ਚ ਫਿਰ ਮਿਡਲ ਬਣ ਗਿਆ ਥੋੜੀ ਦੇਰ ਫਿਰ 1966 ਦੇ ਵਿੱਚ ਮੇਰਾ ਗਿਆ ਹਾਈ ਸਕੂਲ ਬਣ ਗਿਆ। ਤੇ ਬਹੁਤ ਬਹੁਤ ਸਾਰਿਆਂ ਨੂੰ ਸਲਾਮ ਅਲੈਕਮ ਸਤਿ ਸ੍ਰੀ ਅਕਾਲ। ਅੱਜ ਵੀ ਅਸੀਂ ਪਾਕਿਸਤਾਨ ਦਾ ਪਿੰਡ ਹੈ ਜਿਹੜਾ ਸਾਡੇ ਬਜ਼ੁਰਗਾਂ ਦਾ ਪਿੰਡ ਸੀ। ਸਾਡੇ ਦਾਦਾ ਜੀ ਨੂੰ ਦਾਦੀ ਜੀ ਰਹੇ ਨੇ ਤੇ ਮੇਰੇ ਫਾਦਰ ਸਾਹਿਬ ਰਹੇ ਨੇ ਸਰਦਾਰ ਸਾਹਿਬ ਜੀ। ਇਹ ਕਹਿੰਦੇ ਕੋਈ ਕਾਫੀ ਚੱਕ ਜਿਹੜਾ ਮੁਲਤਾਨ ਤੇ ਭਾਈ ਸਾਹਿਬ ਜੀ ਤੁਹਾਨੂੰ ਮਾੜਾ ਜਿਹਾ ਦੱਸਣਾ ਬਾਰੇ ਲੰਬੜਦਾਰਾਂ ਦਾ ਘਰ ਹੈ ਜੀ। ਨੰਬਰਦਾਰ ਦਾ ਘਰ ਇਹ ਪੱਕਾ ਘਰ ਇਹ ਪੱਕਾ ਗੁਰਦੁਆਰਾ ਗੁਰਦੁਆਰਾ ਪੱਕਾ ਸੀ ਜਾਂ ਘਰ ਪੱਕਾ ਸੀਗਾ। ਤੇ ਹੋਰ ਜਦੋਂ ਤੁਸੀਂ ਤਾਂ ਚੱਲ ਤੁਹਾਡਾ ਦੀ ਬਾਤ ਬਹੁਤ ਸਿੱਧੀ ਜਾਂਦੇ ਹੈ। ਲੰਬੜਾਂ ਦਾ ਘਰ ਇਹੀ ਸੀਗਾ ਇੱਥੇ ਲੰਬੜ ਰਹਿੰਦੇ ਸੀ। दरवाजा देख पर्दा करा दो यार। चलो जी पर्दा करा दो वीरे बेटा तुसी रहन दो ठीक है जी। इधर मारे जरा हाँ जी चौधरी साहब आ देखो पुरानी नींह वही जमा 1947 की है। पुरानियां इट्टां वही नींह बनी हुई है। बाकी थले नींह पक्का बाद च बने हाँ जी बाद अच्छा बाद बने अच्छा ओ नींह पुरानी है नींह पुरानी ते दीवार पुरानी है ना काफी काफी ये कितनी जगह जी अच्छा मेरा ख्याल दरख्त भी पुराना ही है। नींह पुरानी है जी ओ सारी नींह पुरानी है अंदर चौधरी साहब देखा दरख्त भी कहते पुराना ही है। ये दरेक है जी हाँ जी निम कहते भी पुराना ही है। निम खूह इतने खूह होंगी सी खूह के जान लगे ना सरदार दवाई सट के 3-4 बंदे थे मार के साफ करने ਤੁਹਾਡੇ ਬੰਦੇ ਮਰ ਗਏ हाँ जी ਕਹਿੰਦੇ ਜੇ ਪਾਣੀ ਪੂਣੀ ਜਿਹੜਾ ਚੱਕਾ ਵਾਲੀ ਕਿਸੇ ਨੇ ਸ਼ਰਾਰਤ ਕੀਤੀ शराब 3-4 बंदे कहते 4 ਬੰਦੇ ਬਜ਼ੁਰਗ ਦੱਸਦੇ ਹੋਣੇ हाँ जी ਅੱਛਾ मेरी वालदा भी दस वालदा दिंदा ਕਿੰਨੀ ਉਮਰ ਹੋ ਗਈ ਉਹਨਾਂ ਦੀ उन्होंने 90-95 साल हो गए। ਅੱਛਾ ਇਹਨੇ ਤਾਂ ਵੱਡੇ ਹੋਣੇ ਫਿਰ हाँ जी ਉੱਥੇ ਸੀਗੇ हाँ जी इतने सारे है जी ਠੀਕ वो दादा जी से खूह होंगी सी ਅੱਛਾ सारा पता ਲੱਭ ਗਈ ਭਾਈ ਨਾਲ ਤੁਸੀਂ ਕਰੋਗੇ ਨਾ ਤੇ ਉਹ ਨਿਕਲ ਆਏਗੇ ਸਾਰੇ ਸ਼ਬਦ ਕੇ ਤੇ ਉਹਨਾਂ ਦੇ ਬੇਟੇ ਹੈ ਮੈਂ ਸੁਣੇ ਨੇ ਸ਼ਬਦ ਹਾਂਜੀ
ਤੇ 4 ਬੇਟੇ ਸਨ ਉਹਨਾਂ ਦੇ, 2 ਫੌਤ ਹੋ ਗਏ ਨੇ ਚੜ੍ਹਾਈ ਕਰਕੇ, 2 ਅਸੀਂ ਥੱਲੇ ਰਹਿੰਦੇ ਆ ਨਾਲ, 2 ਲੋਕਾਂ ਦੇ 2 ਜਿਹੜੇ ਚੜ੍ਹਾਈ ਕਰਕੇ ਉਹਦੇ ਉੱਤੇ ਰਹਿੰਦੇ ਨੇ। ਠੀਕ ਹੈ 6 ਫੈਮਲੀਆਂ ਰਹਿੰਦੇ ਸੀ ਇੱਥੇ। ਇਹ ਉਹਨਾਂ ਦਾ ਹੀ ਬਾਬਾ ਜੀ ਜਿਹੜੇ ਉਹ ਤਸਵੀਰ ਲੱਗੀ ਜੇ ਭਾਈ ਲਾਲ ਜੀ ਦੀ। ਅੱਛਾ ਇਹ ਇਹਨਾਂ ਦੀ ਬੈਠਕ ਸੀ, ਇੱਥੇ ਬਹਿੰਦੇ ਸਨ। ਠੀਕ ਹੈ ਜੀ, ਭਾਈ ਲਾਲ ਜੀ ਉਹ ਲਾਡੀ ਸਾਈਂ ਉਹ ਜੀ ਲਾਡੀ ਨਾਲ ਨਕੋਦਰ ਵਾਲੇ ਨੇ ਹਨਾ। ਉਹ ਬੜਾ ਪਿਆਰ ਕਰਦੇ ਸੀ ਨਕੋਦਰ ਵਾਲੇ। ਅਸੀਂ ਗਏ ਸਾਂ ਤੇ ਇਹਨਾਂ ਨਾਲ ਨਾ ਸਪੈਸ਼ਲ ਭਾਈ ਲਾਲ ਆ ਗਿਆ, ਭਾਈ ਲਾਲ ਆ ਗਿਆ, ਤੁਹਾਨੂੰ ਪਤਾ ਬੜੇ ਸਖਤ ਸੀ। ਹਾਂਜੀ ਹਾਂਜੀ ਤੇ ਸੰਗਤਾਂ ਨੂੰ ਕਿਹਾ ਜਦੋਂ ਭਾਈ ਲਾਲ ਆ ਜੇ ਮੈਂ ਕਿਤੇ ਗਿਆ ਹੁਣ ਤੇ ਮੈਨੂੰ ਬੁਲਾਣਾ, ਤੇ ਜੇ ਮੈਂ ਸੁੱਤਾ ਹੋਇਆ ਤੇ ਮੈਨੂੰ ਜਗਾਣਾ ਹੈ। ਜਗਾਣਾ ਉਦੋਂ ਕਿਸੇ ਨੂੰ ਮਿਲਦੇ ਹੀ ਨਹੀਂ, ਕਿਸੇ ਨੂੰ ਨਹੀਂ ਮਿਲਦੇ ਹਨਾ। ਮੈਂ ਵੀ ਦੇਖਿਆ ਉਹਨਾਂ ਸਾਡੇ ਤੋਂ 20 ਕਿਲੋਮੀਟਰ ਹੈ ਤੇ ਉੱਥੇ ਇਹਨੇ ਬਾਬਾ ਉਹ ਫਿਰ ਸਿੰਘ ਹੁੰਦੇ ਨੇ ਨਾਲ, ਉਹ ਲੈ ਕੇ ਗਏ ਜਦੋਂ ਤੇ ਦੱਸਿਆ ਤੇ ਬੜੇ ਖੁਸ਼ ਹੋ, ਭਾਈ ਲਾਲ ਆ ਗਿਆ, ਭਾਈ ਲਾਲ ਖੁਸ਼ੀ ਨਾਲ ਸਮਾਏ। ਅਸੀਂ ਅੱਗੇ ਬੈਠੇ ਸੇਵਾ ਕੀਤੀ, ਨਾਲ ਬਿਠਾਈ ਰੱਖਿਆ ਕੋਲ ਤੇ ਕਹਿੰਦੇ ਸਾਰਾ ਕੁਝ ਪੁੱਛਿਆ ਬਾਬਾ ਜੀ ਦਾ ਅੱਬਾ ਢਿੱਬਾ, ਬਾਬਾ ਫਰੀਦ ਸਾਹਿਬ ਦਾ ਢਿੱਬਾ ਕਿੱਥੇ ਆ, ਸਾਰਾ ਉਹਨਾਂ ਨੇ ਲਾਹੌਰ ਦਾ ਪੁੱਛਿਆ। ਤੇ ਉਹ ਬੜਾ ਪਿਆਰ ਕਰਦੇ ਸੀ, ਚਾਚੋ ਅੱਬਾ ਵੀ ਪਿਆਰ ਕਰਦੇ ਸੀ, ਸਾਰੇ ਸੰਤਾਂ ਨਾਲ ਕਰਦੇ। ਤੁਹਾਡੇ ਅੱਬਾ ਜੀ ਪਿਤਾ ਜੀ ਭਾਈ ਲਾਲ ਭਾਈ ਮਰਾਨਾ ਜੀ ਦੇ ਕੀ ਲੱਗਦੇ ਸੀ, ਮੁੰਡੇ ਸੀ ਕਿ ਜਾਂ ਵੇਖ ਲਓ ਜੀ, ਹੁਣ ਤੇ ਸਾਡੀ ਜਨਰੇਸ਼ਨ ਆ ਗਈ ਨਾ। ਕਹਿ ਰਹੇ ਮੇਰੀ 18ਵੀਂ ਗੁਰੂ ਨਾਨਕ ਦੇਵ ਜੀ ਕਹੇ 21 ਕੁੱਲਾਂ ਕੁੜੀਆਂ ਤਾਰਾਂ, 21 ਤਾਰੀਆਂ ਯਾਨੀ ਕਿ ਕੀਰਤਨ ਕਰਨਗੀਆਂ ਤਾਰੀਆਂ, ਸਮਝੋ ਕਿ ਜਿਵੇਂ ਅਸੀਂ ਕਹਿੰਦੇ ਜੰਨਤ ਚ ਜਾਣਗੇ ਜੋ ਉਹਨਾਂ ਤੇ ਮੈਂ 18ਵੀਂ ਕੋਲ। ਅੱਛਾ 18ਵੀਂ ਜਨਰੇਸ਼ਨ, ਉਹ ਸਨ 17ਵੀਂ ਜਨਰੇਸ਼ਨ। ਅੱਛਾ ਠੀਕ ਹੈ। ਤੁਹਾਡੇ ਅੱਗੋਂ ਫਿਰ ਜਿਹੜੇ ਪੋਤੇ ਇਦਾਂ ਹਾਂ ਅੱਗੇ ਹਾਲੇ ਬੱਚੇ 3 ਕੁੱਲਾਂ ਹਾਲੇ ਪਈਆਂ। ਹਾਂ ਸਾਨੂੰ ਇਹਨਾਂ ਨਾਲ ਜਾਂਦੇ ਰਹੇ ਅਸੀਂ। ਮੈਂ ਇਹਦੇ 2004 ਚ ਜਾਣਾ ਸ਼ੁਰੂ ਹੋਇਆ। ਹਾਂ ਠੀਕ ਤੇ ਮੈਂ ਤੁਹਾਡੇ ਜਿਹੜਾ ਤੁਹਾਡੇ ਜਨਰਲ ਸੀ ਜ਼ਿਆਲ ਹੱਕ, ਹਾਂਜੀ ਜ਼ਿਆਲ ਹੱਕ ਸਾਡੇ, ਹਾਂਜੀ ਉਹਨਾਂ ਨੇ ਮੈਨੂੰ ਸਾਰੀਆਂ ਮੈਂ ਦੇਖਿਆ। ਹਾਂ ਜਨਰਲ ਸਾਹਿਬ ਨੇ ਕਿਹਾ ਸੀ ਕਿ ਮੈਂ ਭਾਈ ਲਾਲ ਜੀ ਦਾ ਬਿਸਤਰਾ ਸਿਰ ਤੇ ਚੁੱਕ ਕੇ ਛੱਡ ਕੇ ਆਵਾਂਗਾ। ਉਦੋਂ ਸਟੇਸ਼ਨ ਤੋਂ ਜਾਂਦੇ ਸੀ ਇੰਡੀਆ, ਬੜੀ ਵੱਡੀ ਗੱਲ ਹੈ। ਤੇ ਫਿਰ ਉਹਨਾਂ ਨੇ ਵੀਜ਼ੇ ਲਵਾ ਕੇ ਦਿੱਤੇ ਸੀ ਸਾਡੀ ਗਵਰਨਮੈਂਟ ਆਫ ਪਾਕਿਸਤਾਨ ਦੇ। ਜੀ ਤੇ ਫਿਰ ਇੰਡੀਆ ਗਏ ਸੀ, ਕਿਉਂਕਿ ਉਹਨਾਂ ਨੇ ਸਿੰਘਾਂ ਨੇ ਡਿਮਾਂਡ ਕੀਤੀ ਸੀ, ਜਿਹੜੇ ਜਥੇਦਾਰ ਸੀ, ਸਾਨੂੰ ਇੱਕ ਬੰਦਾ ਚਾਹੀਦਾ ਤੁਹਾਡਾ, ਉਹਨਾਂ ਨੇ ਹੁਕਮ ਕੀਰਤਨ ਕਰਦਾ ਭਾਈ ਲਾਲ। ਤੇ ਇਹ ਲੈ ਫਿਰ ਸਾਡੇ ਵੀਜ਼ਾ ਸਰਕਾਰੀ ਤੌਰ ਤੇ ਇਹਨਾਂ ਦੇ ਲੱਗੇ ਸੀ। ਮੈਂ ਤਾਂ ਛੋਟਾ ਤਾਂ ਉਦੋਂ, ਤੇ ਅੱਗੇ ਸੀ ਸਾਡਾ ਇਹੀ ਘਰ ਜਗ੍ਹਾ ਸੀ ਪੁਰਾਣਾ ਵਿਰਸਾ ਨਹੀਂ ਕੋਈ ਹਨਾ ਨਾ, ਕਿਉਂਕਿ ਉਹਦੀ ਰਬਾਬ ਵੀ ਜਾਂਦੇ ਜਿਹਨਾਂ ਰਬਾਬ ਉਹਦੀ ਵਜ੍ਹਾ ਆਇਆ ਵੈ ਰਬਾਬ ਸਾਂਭੀ ਹੋਈ ਕਿ ਨਹੀਂ ਭਾਈ ਨਹੀਂ, ਉਹ ਨਹੀਂ ਬਜ਼ੁਰਗ ਸਾਡੇ ਸਿੱਧੇ ਸਨ। ਨਾਲੇ ਇਹ ਸੂਫੀਜ਼ਮ ਹੈ, ਸੂਫੀਆਂ ਦੇ ਲਗੇ ਫਿਰਨਾ, ਤੇ ਇਹ ਜਿੰਨਾ ਸਾਡਾ ਖਾਨਦਾਨ ਸੀ ਨਾ ਤੇ ਇੰਡੀਆ 'ਚ ਸੀ ਨਾ। ਜੀ ਹਾਂਜੀ ਭਾਈ ਮਰਦਾਨਾ ਜੀ ਤੇ ਨਨਕਾਣੇ ਸੀ, ਤੇ ਨਨਕਾਣੇ ਤੇ ਕੀਰਤਨ ਨਹੀਂ ਹੁੰਦੇ ਸਨ ਪਾਰਟੀਸ਼ਨ ਤੋਂ ਪਹਿਲੋਂ। ਉਹ ਫਿਰ ਗੋਂਦਵਾਲ ਹਜ਼ੂਰੀ ਰਾਗੇ ਸਨ ਮੇਰੇ ਦਾਦਾ ਜੀ। ਅੱਛਾ ਮੇਰੇ ਤਾਇਆ ਜੀ, ਯਾਨੀ ਕਿ 8 ਪੁੱਤਰ ਸੀ ਮੇਰੇ ਦਾਦਾ ਜੀ। ਮੇਰੇ ਬਾਜੀ ਦੇ ਭਰਾ 8 ਭਰਾ ਸੀ। ਇਹ ਬੋਲੀ ਸਾਹਿਬ ਗੁਰਦੁਆਰਾ ਇਹਨਾਂ ਦੀ ਰਿਹਾਇਸ਼ ਸੀ ਸਰਕਾਰੀ। ਅੱਛਾ ਯਾਨੀ ਕਿ ਹਜ਼ੂਰੀ ਰਾਗੀ ਸੀ। ਸੀਸਗੰਜ ਗੁਰਦੁਆਰਾ ਸਾਹਿਬ ਮੇਰੇ ਤਾਇਆ ਜੀ ਹਜ਼ੂਰੀ ਰਾਗੀ ਸਨ ਦਿੱਲੀ, ਚਾਂਦਨੀ ਚੌਕ। ਤੇ ਉਹ ਫਿਰ ਜਦੋਂ ਪਾਰਟੀਸ਼ਨ ਹੋਈ ਨਾ ਜੀ, ਤੇ ਉਹ ਫਿਰ ਸਾਰੇ ਵਾਪਸ ਇੱਧਰ ਆ ਗਏ, ਪਾਕਿਸਤਾਨ ਆ ਗਏ। ਤੇ ਉਹ ਸਾਰਿਆਂ ਨੇ ਛੱਡਤਾ, ਕੀਰਤਨ ਛੱਡਤਾ, ਲੇਕਿਨ ਇਹ ਬਾਬਾ ਜੀ ਨੇ ਕਾਇਮ ਰੱਖਿਆ। ਇਹ ਇਹਨਾਂ ਨੇ ਨਾਤਖਾਨੀ ਕੀਤੀ, ਫਿਰ ਕੁਆਲੀ ਕੀਤੀ ਹਾਫਿਜ਼ ਅਤਾ ਮੁਹੰਮਦ ਨਾਲ, ਜਿਹੜੇ ਜਿਵੇਂ ਨੁਸਰਤ ਸਾਹਿਬ ਮਸ਼ਹੂਰ ਸੀ ਉਹ ਦੌਰ ਦੇ ਮਸ਼ਹੂਰ ਕਵਾਲ ਸੀ ਹਾਫਿਜ਼ ਅਤਾ। ਹਾਂਜੀ ਅਸੀਂ ਕੀਰਤਨ ਕਰਦੇ ਜਦੋਂ ਸਮਾਗਮ ਹੁੰਦੇ ਮੇਲੇ ਤੇ ਕਰੀਦੇ। ਅੰਮ੍ਰਿਤਸਰ ਗਏ ਹੋ ਨਾ? ਅੰਮ੍ਰਿਤਸਰ ਬੜੀ ਦਫਾ, ਇੱਕ ਦਫਾ। ਤੁਸੀਂ ਕਿਹਾ ਘਰੇ ਪੈਨਸ਼ਨ ਲੱਗੀ ਕਿ ਉਹਨਾਂ ਬੰਦਾ? ਹਾਂਜੀ ਪੈਨਸ਼ਨ ਲੱਗੀ 21,000 ਰੁਪਏ ਇੰਡੀਅਨ ਲਾਈ ਹੋਈ ਸ਼੍ਰੋਮਣੀ ਕਮੇਟੀ। ਭਾਈ ਹੁਣ ਦੱਸਦਾ, ਮੈਂ ਕਿਹਾ ਅੰਮ੍ਰਿਤਸਰ ਕੌਂਡ ਚ ਭੇਜੀ ਜਾਂਦੇ ਨਾ ਹਰ ਵਾਰੀ। ਹਾਂਜੀ ਦੇ ਦਿੰਦੇ ਨੇ ਸਾਰਾ ਤੇ ਉਹਨਾਂ ਨੇ ਲਾਈ ਹੋਈ। ਤੁਹਾਡਾ ਨਾ ਤੁਸੀਂ ਕਲੀ ਬਣਾ ਲਈ। ਜੇ ਅਸੀਂ ਕੱਲ ਪੰਜਾਬ ਸਾਹਿਬ ਜਾ ਰਹੇ ਹਾਂ। ਅੱਛਾ ਭਾਈ ਹੁਣ ਮੇਰੇ ਨਾਲ ਨੇ, ਕੱਲ ਨਨਕਾਣਾ ਸਾਹਿਬ ਗਏ ਸੀ ਜੀ ਲਾਹੌਰ ਵੀ ਘੁੰਮ ਲਏ ਗੁਰਦੁਆਰੇ, ਗੁਰੂ ਅਰਜਨ ਗੁਰੂ ਰਾਮਦਾਸ ਜੀ ਦਾ, ਮਹਾਰਾਜਾ ਰਣਜੀਤ ਸਿੰਘ ਤੇ ਕੱਲ ਦਾਤਾ ਦਰਬਾਰ ਵੀ ਘੁੰਮ ਆਏ ਆ। ਕੱਲ ਅਸੀਂ ਪੰਜਾਬ ਸਾਹਿਬ ਜਾ ਰਹੇ ਹਾਂ। ਨਨਕਾਣਾ ਸਾਹਿਬ ਕੱਲ ਹੋਏ ਆ, ਤੇ ਭਾਈ ਮੇਰੇ ਨਾਲ ਹੀ ਨੇ, ਇੱਥੇ ਦੇ ਨੇ। ਹਾਂਜੀ ਬਾਬਾ ਫਰੀਦ ਦੇ ਵੀ ਹੋਇਆ ਨਾ। ਬਾਬਾ ਫਰੀਦ ਦੀ ਕਿਹੜੀ ਪਾਕਪਤਨ ਬੜਾ ਪਾਕਪਤਨ ਵਲੀਦ ਦਾ ਸ਼ਹਿਰ। ਅੱਛਾ ਬਾਬਾ ਫਰੀਦ ਜੀ ਤੋਂ ਉਹਨਾਂ ਦੀ ਬਾਣੀ ਵੀ ਬੜੇ ਬ੍ਰਾਹਮਣ ਗਿਆਨੀ ਸਨ। ਫਰੀਦ ਦੇ ਸ਼ਲੋਕ ਬੜੇ ਨੇ ਉਹਦੇ ਵਿੱਚ। ਕੱਲ ਚੱਲੀਏ ਪਾਕਪਤਨ, ਪਰਸੋਂ ਚੱਲੀਏ ਉਧਰ। ਹਮਾਰੇ ਘੁੰਮ ਆਪਣੇ ਗਰਵਾਨ में ਹੋਏ ਫਰੀਦ ਜੀ, ਬਾਬਾ ਫਰੀਦ ਜੀ ਦੇ ਬੜੀ ਵੱਡੀ ਬਹੁਤ ਸ਼ਲੋਕ ਨੇ। ਗੁਰਦਾ ਜਿੰਨੀ ਕਮੀ ਨਾ ਹੈ ਗੁਰੂ ਤੇ ਕਮਰੇ ਵਿਸਾਰ, ਮਤ ਸ਼ਰਮਿੰਦਾ ਥੀ ਗਈ ਸਾਈਂ ਦੇ ਦਰਬਾਰ। ਉਥੇ ਸੱਚੋ ਹੀ ਸੱਚ ਨਿਕਲੇ ਸਾਈਂ ਦੇ ਦਰਬਾਰ। ਬਾਬਾ ਫਰੀਦ ਸਾਹਿਬ ਜੀ
ਆ ਪਪਾ ਇਹ ਹੈਗਾ ਸੂਫੀਜ਼ਮ ਹੈਗਾ ਅੱਛਾ। ਸੂਫੀਜ਼ਮ ਜਿਵੇਂ ਅਸੀਂ ਦਰਬਾਰਾਂ ਨੂੰ ਮੰਨਦੇ ਐਂ ਜੀ ਗੁਰੂ ਨਾਨਕ ਜੀ ਦੇ ਸੀ ਇੱਕ ਫਕੀਰ ਸੀ ਦਰਵੇਸ਼ ਸੀ ਉਹਨਾਂ ਨੇ ਕੋਈ ਮਜ਼ਹਬ ਦਾ ਨਹੀਂ ਰੱਖਿਆ ਕਿ ਹਿੰਦੂ ਉਹਨਾਂ ਨੇ ਪਿਆਰ ਮੁਹੱਬਤ ਉਹ ਤੇ ਦਿਖਾਣ ਵਾਲੇ ਨੂੰ ਦਿਖਾਇਆ ਘੁਮਾਇਆ ਕਿ ਉਹ ਤੇ ਹੁਣ ਉਹ ਹੈ ਕਿ ਉਹਨਾਂ ਨੇ ਕਿਹਾ ਜੀ ਉਹ ਜਗ੍ਹਾ ਦੱਸ ਦਿਓ ਜਿੱਥੇ ਰੱਬ ਨਹੀਂ ਹੈਗਾ ਉਹਨਾਂ ਦਾ ਕਹਿਣ ਦਾ ਇਹ ਮਤਲਬ ਸੀ ਕਿ ਉਹ ਜਗ੍ਹਾ ਦੱਸ ਦਿਓ ਜਿੱਥੇ ਰੱਬ ਨਹੀਂ ਹੈਗਾ ਉਹ ਮੁਹੰਮਦ ਜੀ ਕਹਿੰਦਾ ਯਾਰ ਇੱਧਰ ਪੈਰ ਨਾ ਕਰੋ ਤੁਸੀਂ ਤੇ ਰੱਬ ਉਹਨੇ ਫਿਰ ਉਹ ਜਗ੍ਹਾ ਦੱਸ ਦੇ ਜਿੱਦਾਂ ਰੱਬ ਨਹੀਂ ਹੈਗਾ ਤਾਂ ਫਿਰ ਗੁਰੂ ਨਾਨਕ ਦੇਵ ਨੇ ਪੈਰ ਉਧਰ ਕਰਤੇ ਹਨ ਹਾਂ ਤੇ ਉਹ ਰੱਬ ਵਹਾਉਂਦਾ ਨੇ ਕਿ ਰੱਬ ਤੇ ਹਰ ਜਗ੍ਹਾ ਰੱਬ ਹਰ ਜਗ੍ਹਾ ਰੱਬ ਤੇ ਹਰ ਸਰਦਾਰ ਜੀ ਪਾਕਿਸਤਾਨ ਦੇ ਵਿੱਚ ਆਪਣੇ ਪਿੰਡ ਭਖੜੇ ਵਾਲੀ ਪੜਦਾਦੇ ਦੇ ਪਿੰਡ ਆਪਣੇ ਦੇ ਆਏ ਨੇ ਝੂੜ ਸਿੰਘ ਦੇ ਇਹ ਜ਼ਮੀਨਾਂ ਝੂੜ ਸਿੰਘ ਦੀਆਂ ਹੁੰਦੀਆਂ ਸਨ ਸਾਰੀਆਂ ਰੋਡ ਤੱਕ ਜਨਾਬ ਇਹ ਜਨਾਬ ਇਹਨਾਂ ਦਾ ਪੜਦਾਦੇ ਦਾ ਨਾਂ ਸੀ ਝੂੜ ਸਿੰਘ ਇਹ ਆਪਣੀਆਂ ਇਹ ਜ਼ਮੀਨਾਂ ਉਹਨਾਂ ਦੀਆਂ ਹੁੰਦੀਆਂ ਸਨ ਤੇ ਆਪਣੀ ਜ਼ਮੀਨ ਦੇ ਉੱਤੇ ਜਨਾਬ ਸਰਦਾਰ ਜੀ ਲੈ ਕੇ ਆਏ ਨੇ ਜਨਾਬ ਟਰੈਕਟਰ ਹਲ ਵਾਹਣ ਵਾਸਤੇ ਵਾਹਣ ਦੇ ਜਨਾਬ ਤੇ ਬੜੇ ਖੁਸ਼ ਨੇ ਸਰਦਾਰ ਜੀ ਪੂਰਾ ਪਿੰਡ ਭਖੜੇ ਵਾਲੀ ਖੁਸ਼ ਹੈ ਜਨਾਬ ਇਹ ਜਨਾਬ ਸਰਦਾਰਾਂ ਦਾ ਘਰ ਸੀ ਹੁਣ ਖਲੀਲ ਬਾਜਵਾ ਸਾਹਿਬ ਦਾ ਇਹ ਜੀ ਸਭ ਤੋਂ ਭਖੜੇ ਵਾਲੀ ਦਾ ਸਭ ਤੋਂ ਪੁਰਾਣਾ ਘਰ ਹੈ ਜੀ ਭਖੜੇ ਵਾਲੀ 47 ਤੋਂ ਪਹਿਲਾਂ ਜ਼ਿਲ੍ਹਾ ਗੁਜਰਾਤ ਤੇ ਪਿੰਡ ਭਖੜੇ ਵਾਲੀ ਜਿਆ ਇਹ ਜੀ ਜਨਾਬ ਇਹ ਸਾਰੇ ਹੋ ਗਏ ਨੇ ਦੂਜੇ ਢਾਠੂ ਕੇ ਬਣਾਉਂਦੇ ਨੇ ਵਧੀਆ ਪਏ ਸਭ ਤੋਂ ਪੁਰਾਣਾ ਘਰ ਹੈ ਪੁਰਾਣਾ ਘਰ ਇਹਨੂੰ ਢਾਠੂ ਨਾ ਇੱਥੇ ਹੀ ਰਹਿੰਦੇ ਅੱਛਾ ਇੱਕ ਅੱਧਾ ਪਿੰਡ ਚ ਹੋਣਾ ਚਾਹੀਦਾ ਇਹਨੂੰ ਨੋਮੀਨੇਸ਼ਨ ਕਰਾਓ ਭਾਈ ਛਾਪਰਨਾ ਜੀ ਨੋਮੀਨੇਸ਼ਨ ਕਰਾਓ ਕਿਆ ਸਰਦਾਰ ਜੀ ਆਪਣੇ ਘਰਾਂ ਚ ਆਏ ਨੇ ਭਖੜੇ ਵਾਲੀ ਗੁਜਰਾਤ ਪਾਕਿਸਤਾਨ ਸਰਦਾਰ ਜੀ ਬੜੇ ਖੁਸ਼ ਨੇ ਥਕਾਵਟ ਲੈ ਗਈ ਸਰਦਾਰ ਦੀ ਸਰਦਾਰ ਸਾਡੇ ਬੜੇ ਖੁਸ਼ ਨੇ ਜਨਾਬ ਇਹ ਮੱਝਾਂ ਵੱਜੀਆਂ ਪਈਆਂ ਨੇ ਇਹ ਜਿਹੜਾ ਗੁਰਦੁਆਰਾ ਸੀਗਾ 88 ਚੱਕ ਜ਼ਿਲ੍ਹਾ ਮੁਲਤਾਨ ਸੀ ਉਸ ਟਾਈਮ ਇਹ ਠੀਕ ਹੋ ਗਿਆ ਜੀ ਇਹ ਬਜ਼ੁਰਗ ਇੱਕ ਲਾਸਟ ਨਿਸ਼ਾਨੀ ਬਚੇ ਨੇ 80 ਸਾਲ ਦੀ ਉਮਰ ਇਹ ਸਰਦਾਰ ਜੀ ਨੇ ਤੇ ਇਹ ਗੁਰਦੁਆਰੇ ਦੀ ਜਨਾਬ ਤੁਹਾਨੂੰ ਅਸੀਂ ਅੰਦਰੋਂ ਬਿਲਡਿੰਗ ਦਿਖਾਉਂਦੇ ਹਾਂ ਕਿ ਨੀਵੀਂ ਹੋਈ ਪਈ ਹੈ ਇਹ ਮਤਲਬ ਬਾਲੇ ਸ਼ਾਲੇ ਦਿਆਰ ਦੇ ਉਸੇ ਦੌਰ ਦੇ ਇਹ ਦੇਖੋ ਇਹ ਬਾਲੇ ਇਹ ਗੁਰਦੁਆਰੇ ਦੀਆਂ ਮਤਲਬ ਜਿਹੜੀਆਂ ਹੈਗੀਆਂ ਦੀਵਾਰਾਂ ਪਿੱਛੇ ਕੋਈ ਗੁਰਦੁਆਰਾ ਸੀ ਤੋੜ ਕੇ ਅੰਦਰ ਕੋਈ ਲਾਈਟ ਸ਼ਾਇਦ ਹੈਗੀ ਆ ਤੇ ਜਲਾਓ ਫਿਰ ਹੈ ਲਾਈਟ ਜਲਦੀ ਪਈ ਆ ਇਹ ਗੁਰਦੁਆਰੇ ਦਾ ਜੀ ਅੰਦਰ ਹੈ ਇਹ ਅੰਦਰ ਦੀ ਤਸਵੀਰ ਹੈਗੀ ਹੈ ਗੁਰਦੁਆਰੇ ਦੀ ਮੈਂ ਆਇਓ ਬਾਪੂ ਜੀ ਮੇਰੇ ਕੋ ਮੈਂ ਕੋਈ ਗੱਲਾਂ ਮੈਂ ਦੱਸਦਾ ਅੱਛਾ ਇੱਕ ਮਿੰਟ ਉਹੀ ਹੈ ਇਹ ਉਹੀ ਹੈ ਇਹ ਹੁਣ ਆ ਜੀ ਆ ਸਰਬਜੀਤ ਸਿੰਘ ਸਾਹਿਬ ਭਾਜੀ ਦੀ ਗੱਲ ਸੁਣੋ ਜੀ ਹੁਣ ਤੁਸੀਂ ਇਹ ਬਜ਼ੁਰਗੋ ਨਾਲ ਤੁਸੀਂ ਖਲੋਵੋ ਤੁਸੀਂ ਨਾਲ ਖਲੋਵੋ ਦੋਨਾਂ ਦੇ ਅੰਕਲ ਜੀ ਇਹ ਜਦੋਂ 88 47 ਦੇ ਵਿੱਚ ਇਹ ਸਾਰਾ ਪਿੰਡ ਤੁਸੀਂ ਕਹਿੰਦੇ ਸਿੱਖਾਂ ਦਾ ਸੀ ਜੀ ਸਾਰਾ ਟੋਟਲੀ ਸਿੱਖਾਂ ਦਾ ਸੀ ਦੱਸੋ ਹਾਂਜੀ ਜਦੋਂ ਅੱਛਾ ਅਸੀਂ ਆਏ ਹੈ ਨਾ ਜੀ ਉਹਦੇ ਖਾਲੀ ਪਿਆ ਸੀ ਅੱਛਾ ਕੋਈ ਸਾਰਾ ਬੰਦਾ ਖਾਲੀ ਨਹੀਂ ਸੀ ਅਸੀਂ ਟਿੱਬੇ ਆ ਗਏ ਅੱਛਾ ਟਿੱਬੇ ਉਹ ਤਹਿਸੀਲਦਾਰ ਸਾਨੂੰ ਇਸ ਪਿੰਡ ਸੇ ਲੈ ਆਇਆ ਅੱਛਾ ਜੀ ਇੱਥੇ ਜਾ ਕੇ ਕਹਿਣ ਲੱਗਾ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਨਾ ਉੱਥੇ ਘਰ, ਤੁਸੀਂ ਉਸ ਘਰ ਤੇ ਚਲੇ ਜਾਓ ਉੱਥੇ ਘਰ ਚਲੇ ਜਾਓ ਤਹਿਸੀਲਦਾਰ ਸਾਹਿਬ ਕਹਿੰਦੇ ਹਾਂ ਤਹਿਸੀਲਦਾਰ ਸਾਹਿਬ ਕਹਿੰਦੇ ਚਲੇ ਜਾਓ ਤੇ ਮੇਰਾ ਵਾਲਦ ਫੌਜ 'ਚ ਸੀਗਾ ਜੀ ਅਸੀਂ ਕਿਧਰੇ ਨਹੀਂ ਗਏ ਵੀ ਅਸੀਂ ਤੇ ਵਾਲਦ ਨੂੰ ਉਡੀਕਦੇ ਰਹੇ ਅੱਛਾ ਜੀ ਅਸੀਂ ਇੱਕ ਹੋਰ ਮਕਾਨ ਸੀ ਮੇਰੇ ਚਾਚਾ ਨੇ ਉਸ 'ਚ ਚਲੇ ਗਿਆ ਸੀ ਉਹਦੇ ਨਾਲ ਹੀ ਚਲੇ ਗਏ ਅੱਛਾ ਜੀ ਠੀਕ ਹੈ ਬੱਚੇ ਠੀਕ ਆ ਬਹੁਤ ਠੀਕ ਆ ਥੋੜੀ ਠੀਕ ਆ ਮੇਰੀ ਤੀ ਜਦੋਂ ਆਇਆ ਇੱਥੇ ਪਾਕਿਸਤਾਨ ਕੋਈ ਮਸਲਾ ਨਹੀਂ ਬਸ ਰਹਿਣ ਦੇ ਠੀਕ ਆ ਸਾਲ ਠੀਕ ਆ 10 ਮਹੀਨੇ ਬਾਅਦ ਆਇਆ ਇੱਥੇ ਅੱਛਾ ਜੀ ਠੀਕ ਪਾਕਿਸਤਾਨ ਬਣਨ ਦੇ ਬਾਅਦ ਇਹਨਾਂ ਦੀ ਆਵਾਜ਼ ਆ ਰਹੀ ਉਹ ਤਲਾਸ਼ ਕਰਦਾ ਨਾ ਸਾਨੂੰ ਟਿੱਬੇ ਆ ਗਿਆ ਟਿੱਬੇ ਤਹਿਸੀਲਦਾਰ ਨੇ ਦੱਸਿਆ ਜੀ ਸਾਰੇ ਜ਼ਿਲ੍ਹੇ ਦੇ ਬੰਦੇ ਜਿਹੜੇ ਨਾ ਜੀ ਉਹ 88 ਚੱਕ 'ਚ ਬੈਠੇ ਨੇ ਅੱਛਾ ਅੱਛਾ ਉਹ ਫਿਰ ਤਹਿਸੀਲਦਾਰ ਮੇਰੇ ਉਹਦੀ ਗੱਡੀ ਸੀ ਜੀ 3-4 ਸਿਪਾਹੀ ਸੀ ਮੇਰੇ ਵਾਲਦ ਦੇ ਨਾਲ ਜੀ ਜੀ ਉਸ ਦੇ ਜ਼ਿੰਮੇਦਾਰ ਮੇਜਰ ਹੁੰਦਾ ਹੈ ਜੀ ਜੀ ਉਹ ਸੀਗਾ ਅੱਛਾ ਜੀ ਤੇ ਸਿਪਾਹੀ ਤੇ ਉਹ ਗੱਡੀ ਸਾਰੇ ਲੈ ਕੇ ਤੇ 88 ਆ ਗਏ ਜੀ ਇੱਥੇ ਫਿਰ ਅਸੀਂ ਬੈਠੇ ਸੀ ਉਹ ਕੋਲੇ 'ਚ ਮਕਾਨ ਹੈ ਕਿਤੇ ਮੈਂ ਤੇ ਮੇਰੇ ਤਾਏ ਨਾਲ ਸੀ ਠੀਕ ਹੈ ਉਹ ਤਾਂ ਫਿਰ ਸਾਨੂੰ ਗੁਰਦੁਆਰਾ ਮੇਰਾ ਅੱਬਾ ਕਰ ਲਿਆ ਮਕਾਨ ਤਾਂ ਹੈ ਨਹੀਂ ਤੇ ਕਿੱਥੇ ਤੁਹਾਨੂੰ ਬਿਠਾਓ ਜੀ ਜੀ ਗੁਰਦੁਆਰੇ 'ਤੇ ਬਿਠਾ ਗਏ ਸਨ ਜੀ ਇਹ ਰਹੋ ਇਹ ਤੁਹਾਡੀ ਜਗ੍ਹਾ ਵਾਲੇਕੁਮ ਅਸੀਂ ਫਿਰ ਗੁਰਦੁਆਰੇ 'ਚ ਰਹੇ ਇਹ ਗੁਰਦੁਆਰਾ ਸੀ ਜੀ ਇਹ ਨਹੀਂ ਸੀ
ਇਹ ਗੁਰਦੁਆਰੇ 88 ਚੱਕ ਦਾ ਹਨਾ ਪੁਰਾਣਾ ਪੁਰਾਣਾ ਗੁਰਦੁਆਰਾ ਇਹ ਪੁਰਾਣਾ ਆਹ ਇਹ ਹੋਈ ਉਹਦੀ ਦੀਵਾਰ ਉਸੇ ਦੀ ਛੱਤ ਹੈ ਪੁਰਾਣੀ ਆ ਜਿਹੜੇ ਫੁੱਲ ਬੂਟੇ ਉਦੋਂ ਦੇ ਪਾਏ ਹੋਏ ਉਹਨਾਂ ਨੇ ਨੇ ਬੁਲਬੁਲ ਅਸੀਂ ਅੱਛਾ ਉਹਨਾਂ ਨੇ ਅੱਛਾ ਸ਼ੁਰੂ ਸਿੱਖਾਂ ਦੇ ਪਾਏ ਤੁਹਾਡੇ ਹੂੰ ਖਾਲਸਾ ਦੇ ਅੱਛਾ ਆ ਦੇਖੋ ਜੀ ਇਹ 88 ਚੱਕ ਦਾ ਗੁਰਦੁਆਰਾ ਹੁੰਦਾ ਸੀਗਾ ਤੇ ਇੱਥੇ ਹੁਣ ਫੈਮਲੀਆਂ ਰਹਿ ਰਹੀਆਂ ਨੇ ਪੁਰਾਣੇ ਵੇਲੇ ਤੇ ਜਦੋਂ ਤੁਸੀਂ ਆਏ ਹੋ ਸਾਰਾ ਹੀ ਖਾਲੀ ਹੋਣਾ ਸਾਰੇ ਸਿੱਖ ਚਲੇ ਗਏ ਸੀ ਮਤਲਬ ਵੀ सारा खाली सी बिल्कुल ही। बिल्कुल खाली फिर कोई फिर क्लोज हो गया आस्ता आस्ता अच्छा जी ठीक है ਅਸੀਂ ਫਿਰ ਇਕੱਠੇ ਰਹਿ ਕੇ ਮੇਰੇ ਤਾਏ ਦੇ ਨਾਲ ਰਹਿ ਗਏ ਸੀ जी जी ਮੇਰਾ ਵਾਲਿਦ ਫੌਜ 'ਚ ਸੀ ਉਹ ਆਇਆ ਦੇਰ ਨਾਲ अच्छा जी ਪਾਕਿਸਤਾਨ 'ਚ ਸਾਨੂੰ ਲੱਭਦਾ ਆਇਆ अच्छा जी ਉਹਦਾ ਮਕਾਨ ਖਾਲੀ ਨਹੀਂ ਸੀ ਕੋਈ ਵੀ ਗੁਰਦੁਆਰਾ ਖਾਲੀ ਸੀ ਜੀ ਹੁਣ ਫਿਰ ਸਾਨੂੰ ਘਰ ਆਪਣਾ ਜੇ ਅਸੀਂ ਘਰ ਸਾਡੇ ਸਾਨੂੰ ਤਾਂ ਪਤਾ ਹੀ ਨਹੀਂ ਹੋਣਾ ਕਿਹੜਾ ਸਾਡਾ ਘਰ ਸੀ ਹਾਂ ਨਹੀਂ ਪਤਾ ਹੈ ਨਹੀਂ ਸਾਡਾ ਘਰ ਇੱਥੇ ਕਿੱਥੇ ਤੁਹਾਡੇ ਦਾ ਸੀਗਾ ਕੀ ਪਤਾ ਸਾਨੂੰ ਆ ਕੀ ਆ ਤੁਸੀਂ ਤਾਂ- ਕਿਉਂਕਿ ਸਾਰਾ ਪਿੰਡ ਤੋਂ ਤੁਸੀਂ ਬਾਹਰੋਂ ਆਏ ਸੀ ਇਹ ਛੱਤ ਪੁਰਾਣੀ ਹੈ ਬਸ ਇਹ ਤੁਸੀਂ ਇਹ ਕਰ ਸਕਦੇ ਕਿ ਇਹ ਧਰਤੀ ਉਹ ਆ ਜਿੱਥੇ ਤੁਹਾਡੇ ਵਾਲਦ ਸਾਹਿਬ ਨੇ ਜਨਮ ਲਿਆ। ਜਨਮ ਲਿਆ ਹਾਂਜੀ ਹਾਂਜੀ ਇਹ ਉਹ ਧਰਤੀ ਕਹਿ ਸਕਦੇ ਹੋ ਤੁਸੀਂ ਵੀ ਇਹ ਉਹ ਧਰਤੀ ਤੇ ਖਲੋਤੇ ਤੁਸੀਂ। 1947 ਦਾ ਇਹ ਗੁਰਦੁਆਰਾ ਸੀ ਹਾਂ 1934 ਦੇ ਵਿੱਚ ਤੁਹਾਡੇ ਵਾਲਦ ਸਾਹਿਬ ਨੇ ਜਿਹੜਾ ਜਨਮ ਹੋਇਆ ਨਾ ਜਨਮ ਹੋਇਆ, ਹਾਂਜੀ। ਇਸ ਚੱਕ ਦੇ ਵਿੱਚ ਹੋਇਆ। ਹਾਂਜੀ ਠੀਕ ਹੋ ਗਿਆ ਜੀ 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 ਠੀਕ ਹੈ ਨਾ ਇਹ ਤੁਸੀਂ ਕਰ ਸਕਦੇ ਗੱਲਬਾਤ। ਬਾਕੀ ਹੁਣ ਪਿੰਡ ਦਾ ਤਾਂ ਕਿਉਂਕਿ ਬੰਦਾ ਬਜ਼ੁਰਗ ਕੋਈ ਬਹੁਤਾ ਵੱਡਾ ਸਾਰੇ ਮੱਥਾ ਟੇਕਣ ਆਉਂਦੇ ਹੋਣਗੇ ਸਵੇਰ ਦੇ ਸ਼ਾਮ ਦੇ ਟਾਈਮ ਹਾਂ ਜਿਹੜੇ ਉਸ ਟਾਈਮ ਗੱਲ ਕਰਨੇ ਆ 34 ਦੀ ਜਾਂ 47 ਦੀ ਹੂੰ ਉੱਥੇ ਸਿਰੇ 'ਚ ਇੱਕ ਚਬੂਤਰਾ ਜਿਹਾ ਸੀ ਬਹੁਤ ਵੱਡਾ ਅੱਛਾ ਜੀ ਉੱਥੇ ਆਉਂਦੀ ਸੀ ਹਾਂ ਆ ਦੇਖੋ ਗੁਰਦੁਆਰਿਆਂ 'ਚ ਇਦਾਂ ਹੀ ਨਾ ਫੁੱਲ ਬੂਟੇ ਪਾਉਂਦੇ ਸੀਗੇ ਹੂੰ ਪੁਰਾਣੇ ਜ਼ਮਾਨੇ 'ਚ ਹੁਣ ਵੀ ਹੈਗੇ ਨੇ ਹੁਣ ਜਰਾ ਥੋੜਾ ਜਿਹਾ ਹੋਰ ਇਹ ਪੁਰਾਣੇ ਫੁੱਲ ਬੂਟੇ ਆਏ ਪਰ ਪੁਰਾਣੇ ਫੁੱਲ ਬੂਟੇ ਨਾਲ ਹੁੰਦੇ ਵਾਹ ਜੀ ਵਾਹ ਨਿਸ਼ਾਨੀ ਹੂੰ ਪਰ ਚੰਗੀ ਤਰ੍ਹਾਂ ਬਣਾ ਲਏ ਫੁੱਲ ਬੂਟਿਆਂ ਦੀ ਹੈਂ। ਹੂੰ लो सर हैप्पी बर्थडे टू यू। थैंक यू लो सर ये हैप्पी बर्थडे सरदार जी। लो जी सर विश यू बेस्ट ऑफ लक फॉर द नेक्स्ट ईयर अहेड। हैप्पी 60। सर जी हैप्पी बर्थडे टू यू। हैप्पी हाफ सेंचुरी तो उत्तों 10 ਤੁਸੀਂ 10 ਰਨ ਜਿਹੜੇ ਨਾ ਇੱਕ ਛੱਗਾ ਤੇ ਇੱਕ ਚੌਕਾ ਵੱਧ ਮਾਰ ਲਿਆ ਜੀ। ਸਰ ਜੀ ਇਹ ਯਾਸਰ ਬਰੋਸਟ ਲਾਹੌਰ ਪੰਜਾਬ ਪਾਕਿਸਤਾਨ। ਇਹ ਬਿਲਕੁਲ ਲਾਹੌਰ ਦੇ ਕੋਲ ਜਿਹੜਾ 에ਅਰਪੋਰਟ ਹੈ ਨਾ ਲਾਮਾ ਇਕਬਾਲ ਇੰਟਰਨੈਸ਼ਨਲ 에ਅਰਪੋਰਟ ਉਹਦੇ ਨਾਲ ਹੈ। ਨਾਲ ਹੀ ਆਪਣਾ 에ਅਰਪੋਰਟ ਤੁਹਾਨੂੰ ਫਲੈਟ ਉੱਤਰ ਦੀ ਵੀ ਸ਼ਾਇਦ ਦਿਖਾਈ ਸੀ ਤੁਸੀਂ ਦੇਖਿਆ ਹੋਵੇ। ਇਹ 3 ਸਟਾਰ ਹੋਟਲ ਹੈਗਾ ਜੀ। ਅੱਛਾ ਅੱਛਾ ਤੁਹਾਨੂੰ 에ਅਰਪੋਰਟ ਦਾ ਕੀ ਨਾਮ ਹੈ ਇੱਥੇ 에ਅਰਪੋਰਟ ਦਾ ਨਾਮ ਹੈ ਜੀ ਲਾਮਾ ਇਕਬਾਲ ਇੰਟਰਨੈਸ਼ਨਲ ਲਾਮਾ 에ਅਰਪੋਰਟ। ਇਕਬਾਲ ਹਾਂਜੀ ਲਾਮਾ ਇਕਬਾਲ ਜਿਹੜਾ ਸ਼ਾਇਰ ਸੀ ਸਾਡਾ। ਇੱਥੋਂ ਦੀ ਖਾਸੀਅਤ ਇਹ ਵੇ ਕਿ ਇੱਥੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਤੁਹਾਡੇ ਮੁਤਾਬਕ ਵੀ। ਦੂਸਰਾ ਇਹ ਕਿ ਐਂਬੀਐਂਸ ਬੜੀ ਅੱਛੀ ਹੈ ਇਹਨਾਂ ਦੀ। ਆਪਾਂ ਆਊਟਡੋਰ ਬੈਠੇ ਹੋਏ ਹਾਂ ਤਾਂ ਅੰਦਰ ਇਸ ਤੋਂ ਵੀ ਲੈਵਿਸ਼ ਸੀਨ ਹੈ ਲੇਕਿਨ ਆਪਾਂ ਇੰਜॉय कर रहे हैं तो फीलिंग ले रहे हैं जी नेचुरल फीलिंग ले रहे हैं ज़रा जी माशाल्लाह। ये है जनाब अपना दाता दरबार। ये दाता दरबार है सर। दादा दरबार मेहमानों को ले ये वली साहब हैं और बाघा बॉर्डर से अच्छा खुशामदीद की गई है। तो जी आ गए हैं लाहौर दाता दरबार है जी। सर जी सरबजीत सिंह ਨੂੰ ਵੈਲਕਮ ਆ ਪਹਿਲੇ ਤੇ। ਦੂਸਰੇ ਨੰਬਰ ਤੇ ਇਹਨਾਂ ਦਾ ਇਹ ਪਹਿਲੀ ਦਫਾ ਆਣਾ ਹੋਇਆ। ਇਹਨਾਂ ਨੂੰ ਅੱਜ ਪਹਿਲੀ ਦਫਾ ਇਹਨਾਂ ਦਾ ਪਾਕਿਸਤਾਨ ਦਾ ਦਰਸ਼ਨ ਵੀ ਪਹਿਲੀ ਦਫਾ ਹੋਇਆ ਤੇ ਇਹਨਾਂ ਦਾ ਇਸ ਦਰਬਾਰ ਤੇ ਵੀ ਆਣਾ। ਸਰ ਜੀ ਤਾਂ ਬਹੁਤ ਕਾਫੀ ਦੇਰ ਤੋਂ ਇੱਥੇ ਨੇ ਬਲਕਿ ਪਾਕਿਸਤਾਨੀ ਨੇ ਲੇਕਿਨ ਇਹਨਾਂ ਨੂੰ ਪਹਿਲੀ ਦਫਾ ਅੱਜ ਦਾਤਾ ਗੰਜ ਬਖਸ਼ ਰੋਕ ਜੋ। ਇਹ ਸਰ ਤੁਸੀਂ ਆ ਗਏ ਜੇ ਦਾਤਾ ਗੰਜ ਬਖਸ਼ ਦਾ ਦਰਬਾਰ ਹੈਗਾ। ਦਾਤਾ ਗੰਜ ਬਖਸ਼ ਦਾ ਦਰਬਾਰ ਹੈਗਾ ਜੀ। ਇਹ ਲਾਹੌਰ ਦੇ ਵਿੱਚ ਵਾਕਿਆ ਹੈਗਾ ਔਰ ਤੁਹਾਡਾ ਇੱਥੇ ਵੈਲਕਮ ਹੈਗਾ ਸਰ। ਇਹ ਇਹਨਾਂ ਜੀ ਸਾਡੇ ਬਜ਼ੁਰਗ ਨੇ ਜੀ ਜੀ
ਸਾਡੇ ਵੱਡੇ ਇਹਨਾਂ ਨੇ ਇਸਲਾਮ ਦੀ ਖਾਤਰ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ। ਉਸ ਟਾਈਮ ਲੋਕ ਬੇਦੀਨ ਸੀ, ਇੱਥੇ ਕਿਸੇ ਕਿਸਮ ਦਾ ਕੋਈ ਦੀਨ ਹੀ ਹੈ ਨਹੀਂ ਸੀ, ਔਰ ਇਹਨਾਂ ਨੇ ਲੋਕਾਂ ਨੂੰ ਅੱਛੀ ਰਾਸਤੇ ਤੇ ਲਾਇਆ ਹੈ ਜੀ। ਤੇ ਉਸ ਤੋਂ ਬਾਅਦ ਫਿਰ ਇੱਥੇ ਇਸਲਾਮ ਫੈਲਿਆ। ਹਾਂਜੀ, ਵਿਕਨ ਮੁਕੰਦਰਾ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਪ੍ਰਧਾਨ ਜੀ, ਆਹ ਤੁਹਾਡਾ ਕਸੂਰ ਦਾ ਬਾਜ਼ਾਰ ਹੈ ਤੇ ਤੁਹਾਡੇ ਕਸੂਰ ਦੇ ਬਾਜ਼ਾਰ 'ਚ ਤੁਰੇ ਫਿਰਨੇ ਆ ਜੀ, ਜਿੱਥੇ ਤੁਹਾਡਾ ਜਨਮ ਹੋਇਆ। ਹਾਂਜੀ ਹਾਂਜੀ, ਹੋਰ ਸਭ ਠੀਕ ਹੈ ਜੀ? ਹਾਂਜੀ ਹਾਂਜੀ, ਕੁੰਦਰਾ ਸਾਹਿਬ ਤੁਹਾਡਾ ਬਾਜ਼ਾਰ ਹੈ, ਕਸੂਰ ਦਾ ਬਾਜ਼ਾਰ। ਆਹ ਦੇਖ ਲਓ ਜੀ, ਜਿੱਦਾਂ ਆਪਣਾ ਉੱਥੇ ਗੁੜ ਮੰਡੀ ਵਾਲਾ ਜਾਂ ਜੋਤੀ ਚੌਂਕ ਬਾਜ਼ਾਰ, ਇੱਦਾਂ ਹੀ ਇੱਥੇ ਬਾਜ਼ਾਰ ਹੈ ਜੀ। ਉਹ ਭਾਈ ਨੂੰ ਅੱਗੇ ਇਹ ਰੌਂਗ ਸਾਈਡ ਨਹੀਂ, ਕੋਈ ਬਾਤ ਨਹੀਂ, ਤੇਰੇ ਮਗਰ ਹੀ ਆ ਰਹੇ ਆ। ਹੈ ਗੁਜਾ, ਮੈਂ ਤੁਹਾਡੇ ਵਾਸਤੇ ਬਰਫੀ ਲਿਆਂਦੀ ਤੇ ਇੱਕ ਬੈਟ ਹੈ, ਬੈਟ ਵੀ। ਹਾਂਜੀ ਹਾਂਜੀ ਹਾਂਜੀ, ਇਹ बोलिया जी। अस्सलाम वालेकुम। ये हैं जी बाबा बुल्ले शाह के रूहानी तक़द्दुस कायम रखें, और ये उनके जो जुबा मुबारक और गोदरी मुबारक, और ये उनका एक वो है वो गिटार कहते हैं, ये जुबा मुबारक है। ये जी सरबजीत सिंह जी भाजी साढ़े नाल ने, जिन्हों ने आके अज बाबा बुल्ले शाह के दरबार से हाज़री दी है। अल्लाह इन्हां दी हाज़री कबूल करे। यह बाबा बुल्ले शाह का दरबार है जी। यह जुंड का दरख्त है पुराना उस दौर का। यह सारा दरबार का यह हाथा है, यह सारा वीडियो च नज़र आ रहा। कुछ होर भी कबर वगैरह हैगियां ने, मतलब यह कबर वगैरह होर भी जोड़े इन्हों के मतलब जो गद्दी नशीन वगैरह उन्होंने भी है नहीं। ਇਹ ਨਾਲ ਇੱਕ ਖੂਬਸੂਰਤ ਮਸਜਿਦ ਹੈਗੀ ਹੈ। ਸੂਰ ਅਸੀਂ ਜੀ ਇਸ ਟਾਈਮ ਲਾਹੌਰ ਤੋਂ 50 ਕਿਲੋਮੀਟਰ ਦੂਰ, ਇੱਥੇ ਬਾਬਾ ਬੁੱਲੇ ਸ਼ਾਹ ਜੀ ਹੋਏ ਨੇ। ਬਾਬਾ ਬੁੱਲੇ ਸ਼ਾਹ ਦੀਆਂ ਰਚਨਾਵਾਂ ਪ੍ਰਵਚਨ ਬਹੁਤ ਸੁਣਦੇ ਹਨ ਕਿਤਾਬਾਂ ਦੀ ਜਗ੍ਹਾ ਬਾਬੇ ਬੁੱਲੇ ਸ਼ਾਹ ਦੀ ਜ਼ਿਲ੍ਹਾ ਕਸਬਾ ਲਾਹੌਰ ਤੋਂ 50 ਕਿਲੋਮੀਟਰ ਪੜਦਾ ਹੈ। ਜਾਂ ਦਰਸ਼ਨ ਕਰੋ ਜੀ ਬਾਬਾ ਬੁੱਲੇ ਸ਼ਾਹ ਜੀ ਦੇ। ਹੁਣ ਜੀ ਕਬਰ ਦੇ ਦਰਸ਼ਨ ਵੀ ਕਰਾਉਂਦੇ ਆ, ਕਬਰ ਦੇ ਦਰਸ਼ਨ ਵੀ ਕਰਵਾਉਂਦੇ ਆ। ਇਹ ਜੀ ਹੁਣ ਕਬਰ ਦੇ ਦਰਸ਼ਨ ਵੀ ਤੁਹਾਨੂੰ ਕਰਵਾਉਂਦੇ ਆ ਜੀ। ਇਹ ਝੁੰਡ ਦਾ ਦਰਖਤ ਹੈ ਜੀ, ਬਹੁਤ ਪੁਰਾਣਾ ਓਲਡ ਜੰਡ ਦਾ ਜੀ। ਆਓ ਜੀ, ਆ ਕਬਰ ਦੇ ਦਰਸ਼ਨ ਕਰੋ ਜੀ। ਵਾਹਿਗੁਰੂ ਜੀ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਸਾਣੀ ਹੈ ਜੀ। ਹਵੇਲੀ ਵੀ ਉਹਨਾਂ ਦੀ ਹੈ, ਜਿੱਥੇ ਉਹਨਾਂ ਦਾ ਸੰਸਕਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ। ਇਹ ਪਿਆਰੀ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਸ਼ੋਭਤ ਹੈ। ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਮਹਾਰਾਜ ਜੀ ਦਾ, ਮਹਾਰਾਜ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਸੰਸਕਾਰ ਹੋਇਆ ਸੀ। ਲਾਈਵ ਦਰਸ਼ਨ ਕਰੋ ਦੀ ਮਸਾਣੀ ਹੈ ਜੀ। ਹਵੇਲੀ ਵੀ ਉਹਨਾਂ ਦੀ ਹੈ, ਜਿੱਥੇ ਉਹਨਾਂ ਦਾ ਸੰਸਕਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ। ਇਹ ਪਿਆਰੀ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਸ਼ੋਭਤ ਹੈ। ਗੁਰਦੁਆਰਾ ਡੇਰਾ ਸਾਹਿਬ, ਮਹਾਰਾਜ ਜੀ ਦਾ, ਮਹਾਰਾਜ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਸੰਸਕਾਰ ਹੋਇਆ ਸੀ। ਲਾਈਵ ਦਰਸ਼ਨ ਕਰੋ।
ਖਾਲਸਾ ਵਾਹਿਗੁਰੂ ਜੀ ਕੀ ਉਹ ਸਥਾਨ ਹੈ ਜੀ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਗੁਰਦੁਆਰਾ। ਇਹ ਹਵੇਲੀ ਸੀ ਉਹਨਾਂ ਦੀ, ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਗੁਰੂ ਗ੍ਰੰਥ ਸਾਹਿਬ। ਲਾਈਵ ਦਰਸ਼ਨ ਕਰੋ ਜੀ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਸੰਸਕਾਰ ਕੀਤਾ ਗਿਆ ਹੈ। ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਉਹ ਪਵਿੱਤਰ ਸ਼ੋਭਤ ਸਥਾਨ ਹੈ ਜੀ ਜਿੱਥੇ ਚੌਥੇ ਪਾਤਸ਼ਾਹ ਚੌਥੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਥੇ ਪ੍ਰਕਾਸ਼ ਹੋਇਆ ਜੀ। ਲਾਹੌਰ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਇਹ ਉਹ ਜਗ੍ਹਾ ਦੇ ਦਰਸ਼ਨ ਕਰੋ ਜੀ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤੇ ਨੂੰ ਆਦਰ ਦੇ ਦਰਸ਼ਨ ਕਰਾਵਾਂਗੇ, ਨਨਕਾਣਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। अच्छा ਅੱਛਾ ਤੇ ਬਾਬਾ ਜੀ ਇੱਥੇ ਇਸ਼ਨਾਨ ਕਰਦੇ? ਪਾਣੀ ਪੀਣ ਵਾਸਤੇ ਇਸ਼ਨਾਨ ਵਾਸਤੇ ਪਹਿਲੇ ਜ਼ਮਾਨੇ 'ਚ ਮੋਟਰਾਂ ਤੇ ਨਾ ਹਾਂਜੀ 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 ਨਲਕੇ ਸਨ ਜਾਂ ਖੂਹ ਸਨ, ਹਾਂਜੀ ਹੈਂਡ ਪੰਪ ਸਨ ਬੱਚੇ ਦੇ ਖੂਹ ਭਾਜੀ ਰਾਜੀ ਇੱਧਰ ਕਰਿਓ ਜੀ। ਇੱਥੇ ਗੁਰੂ ਨਾਨਕ ਦੇਵ ਜੀ ਨੇ ਬੇਬੇ ਨਾਨਕ ਨੇ ਖੂਹ ਬਣਾਇਆ ਹੈ ਜੀ। ਗੁਰੂ ਨਾਨਕ ਦੇਵ ਜੀ ਇੱਥੇ ਇਸ਼ਨਾਨ ਕਰਦੇ ਸੀ, ਇੱਥੇ ਵੀ ਪਾਣੀ ਪੀਂਦੇ ਸੀ ਤੇ ਸਾਰਾ ਇਹ ਉਹ ਪਵਿੱਤਰ ਖੂਹ ਹੈ ਜੀ। ਇਹ ਸਾਡਾ ਜੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਮੇਨ ਗੇਟ ਹੈ ਜੀ। ਇੱਥੇ ਐਂਟਰ ਹੋ ਕੇ ਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਡੇ ਨਾਲ ਦੇ ਦਰਸ਼ਨ ਹੁੰਦੇ ਨੇ। ਨਾਮ ਸ਼੍ਰੀ ਵਾਹਿਗੁਰੂ ਬਸ ਜੀ, ਠੀਕ ਹੈ ਜੀ। ਕਬਜੇ ਮਰਦੂ ਮਹਾਨ ਨੇ ਇਹਨਾਂ ਨਾਲ ਕਰਕੇ ਗੁਰੂ ਨਾਨਕ ਜਨਮ ਸਥਾਨ 'ਤੇ ਕਬਜ਼ਾ ਕਰ ਲਿਆ ਸੀ। ਗੁਰੂ ਘਰ ਦੀ ਬੇਅਦਬੀ ਕਰਦੇ ਸਨ ਅਤੇ ਆਏ ਹੋਏ ਯਾਤਰੀਆਂ ਨੂੰ ਤੰਗ ਕਰਦੇ ਸਨ। ਗੁਰੂ ਕੇ ਸਿੰਘਾਂ ਕੋਲੋਂ ਗੁਰੂ ਘਰ ਦੀ ਹਾਲਤ ਨਾ ਸੁਧਾਰੀ ਗਈ ਅਤੇ ਉਹਨਾਂ ਨੇ ਜਨਮ ਸਥਾਨ 'ਤੇ ਹਿੰਦੂ ਮਹੰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਦਾ ਫੈਸਲਾ ਕਰ ਲਿਆ। 20 ਫਰਵਰੀ 1921 ਨੂੰ ਜਥੇਦਾਰ ਸਰਦਾਰ ਲਛਮਣ ਸਿੰਘ ਨੂੰ ਲਗਭਗ 200 ਸਿੰਘਾਂ ਦਾ ਜਥਾ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ। ਹਿੰਦੂ ਮਹੰਤ ਨਰੈਣ ਦਾਸ ਨੇ ਗੁਰਦੁਆਰਾ ਦਾ ਕਬਜ਼ਾ ਛੱਡਣ ਦੀ ਨਾਂਹ ਕਰ ਦਿੱਤੀ ਅਤੇ ਇਸ ਦੇ ਬੰਦਿਆਂ ਨੇ ਇਹਨਾਂ ਨਿਹੱਥੇ ਸਿੰਘਾਂ ਨੂੰ ਬੜੀ ਬੇਅਦਬੀ ਨਾਲ ਸ਼ਹੀਦ ਕੀਤਾ ਗਿਆ। ਭਾਈ ਲਛਮਣ ਸਿੰਘ ਜੀ ਨੂੰ ਗੁਰਦੁਆਰੇ ਦੇ ਅੰਦਰ ਇਸ ਜੰਡ ਨਾਲ ਪੁੱਠਾ ਲਟਕਾ ਕੇ ਜਿਉਂਦਿਆਂ ਜੀ ਸਾੜ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਹਿੰਦੂ ਮਹੰਤਾਂ ਤੋਂ ਗੁਰਦੁਆਰੇ ਨੂੰ ਆਜ਼ਾਦ ਕਰਵਾਇਆ। ਇਹ ਉਹ ਪਵਿੱਤਰ ਸਥਾਨ ਹੈ ਵੀ ਗੁਰਦੁਆਰਾ ਨਨਕਾਣਾ ਸਾਹਿਬ, ਇੱਥੇ ਰੋਜ਼ ਦੋਵੇਂ ਟਾਈਮ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਸੰਧਿਆ ਵੇਲੇ ਔਰ ਸਵੇਰ ਦੇ ਵੇਲੇ ਦਰਸ਼ਨ ਕਰੋ, ਲਾਈਵ ਦਰਸ਼ਨ ਕਰੋ। ਖਾਲਸਾ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੀ 6 ਸਾਲ ਦੀ ਉਮਰ ਵਿੱਚ ਪੰਡਤ ਗੋਪਾਲ ਦਾਸ ਬ੍ਰਿਜਲਾਲ ਤੇ ਮੌਲਵੀ ਕੁਤਬਦੀਨ ਕੋਲੋਂ ਹਿੰਦੀ, ਸੰਸਕ੍ਰਿਤ ਤੇ ਫਾਰਸੀ ਪੜ੍ਹਨ ਲਈ ਆਏ ਸਨ। ਇਸੇ ਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੱਟੀ ਨਾਮੀ ਬਾਣੀ ਉਚਾਰਨ ਕੀਤੀ ਸੀ। ਵਾਹਿਗੁਰੂ ਵਾਹਿਗੁਰੂ। ਗੁਰਦੁਆਰਾ ਬਾਲੀਲਾ ਸਾਹਿਬ ਇਹ ਜੀ ਗੁਰਦੁਆਰਾ ਬਾਲੀਲਾ ਸਾਹਿਬ ਜੀ, ਇਹਦਾ ਇਤਿਹਾਸ ਇਹ ਹੈ ਕਿ ਖਾਲਸਾ ਵਾਹਿਗੁਰੂ ਜੀ ਦੀ ਉਹ ਸਥਾਨ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਗੁਰਦੁਆਰਾ ਬਾਲੀਲਾ ਸਾਹਿਬ। ਇਸ ਪਵਿੱਤਰ ਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਬੱਚਿਆਂ ਨਾਲ ਖੇਡਾਂ ਖੇਡਦੇ ਹੁੰਦੇ ਸਨ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ ਉਸ ਵਾਹਿਗੁਰੂ ਨਾਲ ਜੋੜਦੇ ਸਨ। ਗੁਰੂ ਸਾਹਿਬ ਜੀ ਅਕਸਰ ਇੱਥੇ ਗਰੀਬਾਂ ਦੇ ਮਿਸਕੀਨਾਂ ਲਈ ਕੱਪੜੇ, ਖਾਣ ਪੀਣ ਅਤੇ ਜ਼ਰੂਰਤ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਹੁੰਦੇ ਸਨ। ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ।
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਪੰਜਾ ਸਾਹਿਬ ਦੀ ਲਾਹੌਰ ਤੋਂ 420 ਕਿਲੋਮੀਟਰ ਹੈ ਜੀ ਤੇ ਇਹ ਟਾਊਨ ਦਾ ਨਾਂ ਹੈ, ਤਹਿਸੀਲ ਹੈਗੀ ਹੈ ਕਿਹੜੀ ਕੀ ਤਹਿਸੀਲ ਦਾ ਕੀ ਨਾਮ ਹੈ? ਇਹ ਅਟਕ ਨਹੀਂ, ਜ਼ਿਲ੍ਹਾ ਅਟਕ। ਅਟਕ ਜ਼ਿਲ੍ਹਾ ਹੈ, ਤਹਿਸੀਲ ਦਾ ਕੀ ਨਾਮ ਹੈ? ਤਹਿਸੀਲ ਦਾ ਨਾਮ ਹੈਗਾ ਵਾ ਹਸਨ ਅਬਦਾਲ। ਇਹ ਹਸਨ ਅਬਦਾਲ ਤਹਿਸੀਲ ਦੇ ਵਿੱਚ ਸ਼ੋਭਾ ਜੀ ਗੁਰਦੁਆਰਾ ਪੰਜਾ ਸਾਹਿਬ ਜੀ। ਪੰਜਾ ਸਾਹਿਬ ਇੱਥੇ ਸ੍ਰੀ ਗੁਰੂ ਨਾਨਕ ਜੀ ਆਏ ਸੀ ਤੇ ਬੜੀ ਕਧਾਰੀ ਸਾਹਿਬ ਦੀ ਉੱਥੇ ਜਗ੍ਹਾ, ਉੱਥੇ ਹੁਣ ਹਨੇਰਾ ਪੈ ਗਿਆ, ਉੱਥੇ ਜਾ ਨਹੀਂ ਸਕਦੇ ਕਿਉਂਕਿ ਕਹਿੰਦੇ ਕਾਫੀ ਉੱਚਾ ਚੜ੍ਹਨਾ ਪੈਂਦਾ ਆ। ਤੇ ਆ ਪੰਜਾ ਸਾਹਿਬ ਦੇ ਦਰਸ਼ਨ ਕਰੋ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੰਜਾ ਲਾਏ ਦੇ ਪੱਥਰ ਪਹਾੜੀ ਰੋਕੀ ਸੀ। ਵਾਹਿਗੁਰੂ ਜੀ ਕਰੋ ਕਿਰਪਾ ਜੀ, ਕਰੋ ਦਰਸ਼ਨ ਕਰਾ ਦਿਓ ਭਾਈ ਸਾਹਿਬ, ਦਰਸ਼ਨ ਕਰਾ ਦਿਓ। ਬਣ ਗਈ